ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਪੰਜਾਬ ਦੇ ਮਾਮਲਿਆਂ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਗਲੋਬਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 12 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਇੱਕ ਪੰਥਕ ਮਾਮਲੇ ਤੋਂ ਵਿਚਾਰੀਏ, ਉਸ ਮਾਮਲੇ ਨੂੰ ਵਿਚਾਰਨ ਦਾ ਯਤਨ ਕਰੀਏ। ਸ਼ਰਮਾ ਜੀ, ਜਥੇਦਾਰ ਗੜਗਾਜ ਸਾਹਿਬ ਜਿਹੜੇ ਕਿ ਲਗਾਤਾਰ ਖਬਰਾਂ ਦੇ ਵਿੱਚ ਨੇ ਤੇ ਭਗਵੰਤ ਮਾਨ ਨੂੰ ਤਲਬ ਕੀਤਾ ਹੋਇਆ, ਆਪਾਂ ਨੂੰ ਪਤਾ ਹੀ ਹੈ ਅਕਾਲ ਤਖਤ ਸਕੱਤਰੇਤ ਵਿਖੇ ਇਹ ਜਿਹੜਾ ਨਵਾਂ ਪੈਂਤੜਾ ਇਹਨਾਂ ਦਾ ਡਾਇਨਾਸੌਰ ਸ਼ਬਦ ਜਿਹੜਾ ਅਕਾਲੀ ਦਲ ਦੇ ਸੰਦਰਭ ਦੇ ਵਿੱਚ ਵਰਤਿਆ ਜਾ ਰਿਹਾ ਹੈ ਜਦੋਂ ਕਿਤੇ ਅਕਾਲੀ ਦਲ ਦੀ ਗੱਲ ਹੁੰਦੀ ਹੈ, ਉਸ ਨੂੰ ਬਚਾ ਰਿਹਾ ਜਾਂ ਫਸਾ ਰਿਹਾ ਜੀ? ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਤੇ ਕਾਰਜਕਾਰੀ ਤੌਰ ਦੇ ਉੱਤੇ ਸੇਵਾ ਨਿਭਾ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ। ਜੀ ਜੀ, ਲੰਘੇ ਦਿਨਾਂ ਜਦ 328 ਸਰੂਪਾਂ ਦੇ ਮਾਮਲੇ 'ਚ ਸਰਕਾਰ ਨਵੇਂ ਤਰੀਕੇ ਨਾਲ ਸਾਹਮਣੇ ਆਈ ਸੀ ਤੇ ਉਸ ਤੋਂ ਬਾਅਦ SGPC ਨੇ ਹਵਾਲਾ ਦਿੱਤਾ ਕਿ ਸਾਨੂੰ ਜਥੇਦਾਰ ਸਾਹਿਬ ਦਾ ਅਕਾਲ ਤਖਤ ਸਾਹਿਬ ਤੋਂ ਨਿਰਦੇਸ਼ ਹੈ ਵੀ ਕਿ ਤੁਸੀਂ SGPC ਨੇ ਕੋਈ ਸਹਿਯੋਗ ਨਹੀਂ ਕਰਨਾ ਸਰਕਾਰ ਦਾ। ਠੀਕ ਹੈ ਜੀ, ਇਸ ਲਈ ਸਾਡਾ ਤਾਂ ਜਾਣਾ ਬਣਦਾ ਹੀ ਨਹੀਂ। ਉਸ ਤੋਂ ਬਾਅਦ ਸਿੱਟ ਅੱਗੇ ਵਧੀ, ਸਿੱਟ ਕਹਿੰਦੀ ਸਾਨੂੰ ਸਹਿਯੋਗ ਨਹੀਂ ਕਰਦੇ, ਅਸੀਂ ਜੀ 2 ਬੰਦੇ ਚੱਕ ਲਏ ਹੈ ਜੀ, ਆ ਕੋਹਲੀ ਚੱਕ ਲਿਆ ਜੀ, ਆ ਇੱਕ ਹੋਰ ਚੱਕ ਲਿਆ ਜੀ, ਲਓ ਜੀ ਆਡੀਓ ਆ ਗਈ ਜੀ, ਕਾਫੀ ਖਲਾਰਾ ਪਿਆ। ਉਸ ਪ੍ਰਕਿਰਿਆ ਦੇ ਵਿੱਚ ਕੁਝ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਦਾਲਤ ਤੱਕ ਗਏ, ਅਗਾਊਂ ਜ਼ਮਾਨਤ ਲੈਣ ਲਈ ਗਏ, ਕੁਝ ਨੇ ਕਿਹਾ ਅਸੀਂ ਸਿੱਟ ਨਾਲ ਰਾਬਤਾ ਕਰਨ ਲਈ ਤਿਆਰ ਹਾਂ ਜੀ, ਬਸ਼ਰਤੇ ਸਾਨੂੰ ਅਗਾਊਂ ਜ਼ਮਾਨਤ ਮਿਲ ਜਾਵੇ। ਇਹ ਸਭ ਦੇ ਵਿੱਚ ਜਦੋਂ ਆਡੀਓ ਕਲਿੱਪ ਆਈ, ਸਾਰਾ ਕੁਛ ਆਇਆ ਤਾਂ ਲੱਗਿਆ ਕਿ ਸ਼੍ਰੋਮਣੀ ਕਮੇਟੀ ਕਰ ਸਕਦੀ ਹੈ ਜੀ। ਜਥੇਦਾਰ ਸਾਹਿਬ ਦਾ ਜਿਹੜਾ ਫਰਮਾਨ ਸੀ ਉਹਦੇ ਵਿੱਚ ਗੌਰ ਕਰਨ ਵਾਲੀ ਗੱਲ ਹੈ ਕਿ ਉਸ ਇੱਕ ਆਖਰੀ ਪਹਿਰਾ ਸੀ ਜਿਸ 'ਚ ਲਿਖਿਆ ਸੀ ਕਿ ਸ਼੍ਰੋਮਣੀ ਜੇ ਸਰੂਪ ਚੋਰੀ ਹੋਏ ਨੇ ਤਾਂ ਸ਼੍ਰੋਮਣੀ ਕਮੇਟੀ ਦੱਸੇ ਕਿ ਉਹਨਾਂ ਦੀ ਭਾਲ ਕਰੇ ਕਿ ਕਿੱਥੇ ਨੇ। ਹੁਣ ਤੱਕ ਸ਼੍ਰੋਮਣੀ ਕਮੇਟੀ ਪਿਛਲੇ ਸਾਰੇ ਰਿਕਾਰਡ ਤੋਂ 2020 ਤੋਂ ਇਹੀ ਗੱਲ ਕਰਦੀ ਆ ਰਹੀ ਆ ਕਿ ਜੀ ਇਹ ਲਾਪਤਾ ਨਹੀਂ ਹੋਏ, ਇਹ ਚੋਰੀ ਨਹੀਂ ਹੋਏ, ਤਾਂ ਦਸਤਾਵੇਜ਼ੀ ਤੌਰ ਤੇ ਕਿਤੇ ਕੋਤਾਹੀ ਹੈ। ਹੁਣ ਜਥੇਦਾਰ ਸਾਹਿਬ ਦੇ ਜੇ ਬਿਆਨਾਂ ਦੇ ਹਵਾਲੇ ਨਾਲ ਦੇਖੀਏ, ਤੱਥਾਂ ਦੇ ਹਵਾਲੇ ਦੇਖੀਏ ਤਾਂ ਉਹਨਾਂ ਨੇ ਤਾਂ ਚੋਰੀ ਦਾ ਵੀ ਸਵਾਲ ਖੜਾ ਕਰਤਾ ਜੀ, ਤੇ ਨਹੀਂ ਵੀ ਸੀ ਤਾਂ ਵੀ ਫਸ ਜਾਣਾ ਸੀ ਸ਼੍ਰੋਮਣੀ ਕਮੇਟੀ ਨੇ ਫਿਰ, ਹੈ ਨਾ। ਇਹ ਦੇਖੋ ਜੀ, ਹੁਣ ਉਸ ਆਧਾਰ ਦੇ ਉੱਤੇ ਉਸ ਨੂੰ ਕੀ ਕਵਰ ਕਰਨ ਲਈ, ਕੀ ਉਸ ਨੂੰ ਬਚਾਉਣ ਲਈ ਕੀ ਇਹ ਨਵਾਂ ਤਰੀਕਾ ਅਖਤਿਆਰ ਕੀਤਾ ਗਿਆ ਕਿ ਵੀ ਆਪਾਂ SGPC ਨੂੰ ਨਿਰਦੇਸ਼ ਕਰੀਏ ਕਿ ਤੁਸੀਂ ਸਹਿਯੋਗ ਕਰੋ ਤਾਂ ਕਿ ਇਹ ਕਹਿਣ ਨਹੀਂ ਹੋਵੇ ਕਿ ਦੇਖੋ ਜੀ ਸਾਡੇ ਕੋਲ ਰਿਕਾਰਡ ਲਈ ਕੁਛ ਨਹੀਂ, ਆ ਪਿਆ ਰਿਕਾਰਡ, ਆ ਪਿਆ ਸਾਰਾ ਕੁਛ, ਜਾਂ ਸੱਚਮੁੱਚ ਰਿਕਾਰਡ ਇੰਨਾ ਮਜ਼ਬੂਤ ਹੈ ਕਿ ਇਹ ਉਹੀ ਰੋਕੀ ਗਏ, ਜੇ ਹੁਣ ਜਾਣਗੇ ਤਾਂ ਸਰਕਾਰ ਦੇ ਹੱਥ ਪੱਲੇ ਕੁਛ ਨਹੀਂ ਪਊਗਾ। ਕੀ ਰਿਕਾਰਡ ਚੈੱਕ ਕਰਾਉਣ ਨਾਲ ਸ਼੍ਰੋਮਣੀ ਕਮੇਟੀ ਦਾ ਬਚਾਅ ਹੋ ਜਾਊਗਾ? ਪਰ ਸਭ ਨੂੰ ਪਤਾ ਹੈ ਕਿ ਚਾਹੇ 328 ਸਰੂਪਾਂ ਦੇ ਲਾਪਤਾ ਦਾ ਮਾਮਲਾ ਹੈ, ਚਾਹੇ ਡੇਰਾ ਸਿਰਸਾ ਵਾਲਾ ਮਾਮਲਾ ਹੈ, ਚਾਹੇ ਬੇਅਦਬੀ ਵਾਲਾ ਮਾਮਲਾ ਹੈ, ਉਹਦੇ ਵਿੱਚ ਲੈ ਦੇ ਕੇ ਸੂਈ ਅਕਾਲੀ ਦਲ ਤੇ ਆਉਂਦੀ ਰਹੀ ਹੈ ਕਿ ਉਹਨਾਂ ਦੇ ਕਾਰਜ ਭਾਗ 'ਚ ਕੀ ਕੁਛ ਹੋਇਆ, ਉਹਨਾਂ ਦੀ ਸਰਕਾਰ ਸਮੇਂ ਕੀ ਕੁਛ ਹੋਇਆ, ਤੇ ਸਰਕਾਰ ਤੋਂ ਬਾਅਦ ਵੀ ਜੇ ਸ਼੍ਰੋਮਣੀ ਕਮੇਟੀ ਦੇ ਘਰ ਕੁਝ ਵਾਪਰਦਾ ਤਾਂ ਉਹਦੇ ਲਈ ਵੀ ਬਾਦਲ ਦਲ ਕਰਦਾ ਕਿ ਬਾਦਲ ਦਲ ਦੇ ਕੰਟਰੋਲ 'ਚ SGPC। ਸਹੀ, ਤੋ ਇਸ ਲਈ ਇਹ ਸਾਰੇ ਤਰੀਕੇਕਾਰ ਨਾਲ ਸਵਾਲ ਜਾ ਕੇ ਉੱਥੇ ਖੜਦਾ। ਕੱਲ ਤੱਕ ਜਥੇਦਾਰ ਸਾਹਿਬਾਨ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਅਹੁਦੇਦਾਰਾਂ ਤੋਂ ਲੈ ਕੇ ਉਹਨਾਂ ਦੇ ਮੁਲਾਜ਼ਮਾਂ ਤੱਕ ਜਿਹੜਾ ਸਟੈਂਡ ਲੈ ਰਹੇ ਸੀ ਕਿ ਵੀ ਸਰਕਾਰ ਕੁਛ ਕਹੇ ਅਸੀਂ ਨਾ ਸਿੱਟ ਮੁਰੇ ਅਸੀਂ ਪੇਸ਼ ਹੋਵਾਂਗੇ, ਨਾ ਰਿਕਾਰਡ ਦੇਵਾਂਗੇ, ਅਸੀਂ ਕੋਈ ਸਹਿਯੋਗ ਨਹੀਂ ਕਰਨਾ। ਧਾਮੀ ਸਾਹਿਬ ਇਹ ਵੀ ਕਹਿੰਦੇ ਸੀ ਕਿ 16 ਮੈਂਬਰਾਂ ਦੇ ਉੱਤੇ ਜਿਹੜਾ ਨੂੰ ਅਸੀਂ ਤਾਂ ਕਾਰਵਾਈ ਕਰਕੇ ਪਰੇ ਕਰਤੇ, ਸਾਨੂੰ ਕੀ ਲੈਣਾ, ਪਰ ਇਹਨਾਂ ਦਾ ਮੌਜੂਦਾ ਸਕੱਤਰ ਤੱਕ ਨੂੰ ਤਲਬ ਕੀਤਾ ਜਾ ਰਿਹਾ ਸੀ ਜੀ।
ਤੋ ਇਸ ਲਈ ਜਦੋਂ ਕੋਹਲੀ ਫਸਿਆ ਤਦ ਇਹ ਵੀ ਸੀਗਾ ਕਿ ਵੀ ਇਹ ਤਾਂ ਸੇਕ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਰਹੇ ਸੁਖਬੀਰ ਬਾਦਲ ਤੱਕ ਜਾਊਗਾ। ਤੋ ਜਦੋਂ ਇਹ ਡਰ ਪੈ ਆਇਆ ਕਿ ਉਹਦੇ ਵਿੱਚੋਂ ਇਹ ਨਵਾਂ ਪੈਂਤੜਾ ਜਨਮਿਆ ਕਿ ਜੱਦਾਰ ਸਾਹਿਬ ਨੇ ਫਰਮਾਨ ਜਾਰੀ ਕਰਤਾ ਵੀ ਕਿ ਐਸਜੀਪੀਸੀ ਸਹਿਯੋਗ ਕਰੇ, ਹੁਣ ਸਿੱਟ ਦਾ ਸਾਥ ਦੇਵੇ। ਜੀ ਜੀ। ਕੀ ਇਹ ਫਰਮਾਨ ਇਸ ਲਈ ਜਾਰੀ ਹੋਇਆ ਕਿ ਬਾਦਲ ਧਿਰ ਨੂੰ ਲੱਗ ਰਿਹਾ ਕਿ ਅਸੀਂ ਤਾਂ ਮੁੜ ਕੇ ਘਿਰ ਗਏ, ਜਿਹੜਾ ਡਾਇਨਾਸੌਰ ਉੱਭਰਦਾ ਦਿਖ ਰਿਹਾ ਸੀ, ਜਿਹੜਾ ਡਾਇਨਾਸੌਰ ਤੁਰਦਾ ਦਿਖ ਰਿਹਾ ਸੀ, ਜਿਹੜਾ ਡਾਇਨਾਸੌਰ ਚਰਚਾ ਸੀ, ਉਹ ਡਾਇਨਾਸੌਰ ਨੂੰ ਫਿਰ ਬ੍ਰੇਕਾਂ ਲੱਗਣ ਲੱਗੀਆਂ ਸੀ ਕਿ ਉਹਦੇ ਵਿੱਚੋਂ ਕੱਢਣ ਲਈ ਹੈ, ਜਾਂ ਸਰਕਾਰ ਤੇ ਧਾਰਮਿਕ ਸੰਸਥਾ, ਪੰਥਕ ਸੰਸਥਾ ਐਸਜੀਪੀਸੀ ਜਿਹੜਾ ਟਕਰਾਅ ਹੈ ਉਸ ਨੂੰ ਟਾਲਣ ਦਾ ਹੁਣ ਇਹੀ ਤਰੀਕਾ ਬਚਿਆ। ਸਹੀ ਹੈ। ਕੀ ਇਹ ਟਾਲਣ ਦਾ ਇੱਕ ਪਾਸੇ ਤੋਂ ਹੀ ਹੈ ਕਿ ਖੁਦ ਹੀ ਫੈਸਲਾ ਲੈ ਲਿਆ ਜੱਦਾਰ ਸਾਹਿਬ ਨੇ ਜਾਂ ਐਸਜੀਪੀਸੀ ਜਾਂ ਸੁਖਬੀਰ ਬਾਦਲ ਦੇ ਕਹਿਣ ਤੇ ਕਿ ਆਪਾਂ ਹੁਣ ਦਸਤਾਵੇਜ਼ੀ ਵੀ ਦੇਣ ਲਈ ਤਿਆਰ ਹਾਂ ਤੇ ਆਪਾਂ ਪੇਸ਼ ਹੋਣ ਲਈ ਵੀ ਤਿਆਰ ਹਾਂ, ਇੱਕ ਪਾਸੜ ਫੈਸਲਾ ਜੀ ਜੀ ਕਿ ਸਰਕਾਰ ਨਾਲ ਕੋਈ ਤਾਲਮੇਲ ਹੈ ਕਿ ਤੁਸੀਂ ਵੀ ਆਜੋ 15 ਨੂੰ, ਅਸੀਂ ਤੁਹਾਨੂੰ ਨਹੀਂ ਕੁਝ ਕਹਾਂਗੇ, ਤੁਸੀਂ ਸਾਨੂੰ ਨਾ ਕੁਝ ਕਿਹੋ। ਸਹੀ ਹੈ। ਕੀ ਹੈ ਇਹ ਤਾਂ ਨਹੀਂ ਕਿ ਇਸ ਤਰੀਕਾ ਕਰਨੀ। ਚਲੋ ਹੁਣ ਤਾਂ 15 ਵੀ ਦੂਰ ਨਹੀਂ, ਤੋ ਇਸ ਲਈ ਉਹ ਵੀ ਤੱਥ ਉੱਪਰ ਕੇ ਸਾਹਮਣੇ ਆ ਜਾਣਗੇ ਕੀ ਹੈ, ਕਿਹਦੇ ਕਹੇ ਤੇ ਹੋਇਆ ਸਾਰਾ ਕੁਝ, ਸਹੀ ਕਿਵੇਂ ਹੋ ਰਿਹਾ, ਕਿ ਜੱਦਾਰ ਸਾਹਿਬ ਖੁਦ ਫੈਸਲਾ ਲੈ ਰਹੇ ਨੇ। ਪਰ ਇਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਜਥੇਦਾਰ ਸਾਹਿਬ, ਹੁਣ ਤੱਕ ਸਰਕਾਰ ਯੂ ਟਰਨ ਲੈਂਦੀ ਸੀ, ਇਸ ਵਾਰ ਜਥੇਦਾਰ ਸਾਹਿਬ ਨੇ ਯੂ ਟਰਨ ਲਿਆ। ਇਹਦੇ ਪਿੱਛੇ ਕੀ ਕਾਰਨ ਹੈ? ਦੇਖਦੇ ਹਾਂ ਜੀ ਇਹ ਗੱਲ ਕਿਵੇਂ ਅੱਗੇ ਵਧੂਗੀ, ਪਰ ਮੈਨੂੰ ਲੱਗਦਾ ਕਾਫੀ ਕੁਝ 15 ਤਰੀਕ ਦੇ ਹਵਾਲੇ ਨਾਲ ਸਾਫ਼ ਹੋ ਜਾਣਾ। ਜੀ ਸ਼ਰਮਾ, ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਨਾ ਵੀ ਯੂ ਟਰਨ ਵਾਲੀ, ਜਾਂ ਉਸ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਜਥੇਦਾਰ ਸਾਹਿਬ ਕੀ ਇਹ ਹੈ ਕਿ ਤੁਸੀਂ ਸਾਨੂੰ ਬਰੀ ਕਰ ਦਿਓ, ਅਸੀਂ ਤੁਹਾਨੂੰ ਕਰ ਦਿਆਂਗੇ। ਅਤੀਤ ਦੇ ਵਿੱਚ ਜੋ ਵੀ ਚੀਜ਼ਾਂ, ਨਾ ਸਿਰਫ ਇਸ ਸੰਦਰਭ ਦੇ ਵਿੱਚ ਆਪਾਂ ਇਹ ਗੱਲ ਕਰ ਰਹੇ ਹਾਂ, ਅਤੀਤ ਦੇ ਵਿੱਚ ਜਦੋਂ ਕਿਤੇ ਵੀ ਕਿਤੇ ਸਿਧਾਂਤ ਦੇ ਨਾਲ ਕੰਪਰੋਮਾਈਜ਼ ਕੀਤਾ ਗਿਆ, ਜਦੋਂ ਕਿਤੇ ਵੀ ਕਿਸੇ ਪੋਲੀਟੀਕਲ ਧਿਰ ਨੂੰ ਬਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਖਾਸ ਤੌਰ ਤੇ ਪੰਥਕ ਮਾਮਲਿਆਂ ਦੇ ਵਿੱਚ, ਤਾਂ ਉਹ ਲੁਕਿਆ ਛਿਪਿਆ ਨਹੀਂ ਰਿਹਾ। ਆਪਾਂ ਨੂੰ ਪਤਾ ਹੈ, ਆਪਾਂ ਨੂੰ ਪਤਾ ਉਹ ਦੌਰ ਜਦੋਂ ਜਥੇਦਾਰ ਸਾਹਿਬਾਨ ਨੂੰ ਘਰੇ ਸੱਦਿਆ ਗਿਆ ਸੀ, ਉਦੋਂ ਮੰਨਿਆ ਨਹੀਂ ਗਿਆ ਕਿ ਨਹੀਂ, ਬਾਅਦ ਦੇ ਵਿੱਚ ਹਾਂ ਦੇ ਵਿੱਚ ਸਿਰ ਹਿਲਾਏ ਗਏ ਨਾ ਕਿ ਹਾਂ ਅਸੀਂ ਇਹ ਕੀਤਾ। ਸੋ ਇਹ ਨਾ ਮੰਨ ਕੇ ਚੱਲਣ ਕਿ ਇਹ ਚੀਜ਼ਾਂ ਕਦੇ ਲੁਕੀਆਂ ਰਹਿਣਗੀਆਂ ਜਾਂ ਕਦੇ ਇਹਨਾਂ ਤੇ ਚਰਚਾ ਨਹੀਂ ਹੋਣੀ। ਅਗਲੀ ਗੱਲ ਦੇ ਵੱਲ ਵਧੀਏ ਤੇ ਉਧਰ ਸੁਖਬੀਰ ਬਾਦਲ ਬਾਰੇ ਖਬਰ ਆ ਰਹੀ ਹੈ ਕਿ ਨਵਾਂ ਜਥੇਦਾਰ ਲੱਭ ਰਹੇ ਨੇ ਜੀ। ਦੇਖੋ, ਆਪਾਂ ਪਿਛਲੇ ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ ਕਿ 328 ਲਾਪਤਾ ਪਾਵਨ ਸਰੂਪ ਦੇ ਮਾਮਲੇ 'ਚ ਜਿਹੜੀ ਜਾਂਚ ਤੁਰੀ ਆ, ਉਹ ਜਾਂਚ ਜਿਵੇਂ ਅੱਗੇ ਵੱਧ ਰਹੀ ਹੈ, ਉਹ ਸੁਖਬੀਰ ਬਾਦਲ ਤੱਕ ਜਾ ਸਕਦੀ ਆ ਜੀ। ਜੇ ਉੱਥੇ ਤੱਕ ਜਾਂਦੀ ਹੈ ਤਾਂ ਕੀ ਸੁਖਬੀਰ ਬਾਦਲ ਨੂੰ ਵੀ ਗ੍ਰਿਫਤਾਰ ਕਰਨ ਤੱਕ ਬਾਰੇ ਸਰਕਾਰ ਸੋਚ ਰਹੀ ਹੈ? ਜੀ। ਫਿਰ ਜਦੋਂ ਮੁੱਖ ਮੰਤਰੀ ਨੂੰ ਸਕੱਤਰੇ ਤਲਬ ਕਰਨ ਦਾ ਪਹਿਲੂ ਹੈ ਤਾਂ ਲੱਗਿਆ ਕਿ ਕੀ ਉਸ ਤਰੀਕੇ ਦਾ ਬਦਲ ਹੈ? ਜੀ ਸਹੀ ਹੈ। ਦੇਖੋ, ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਸਥਾਨ ਹੈ, ਪਰ ਦੂਸਰਾ ਪਹਿਲੂ ਇਹ ਬਿਲਕੁਲ ਸਪਸ਼ਟ ਹੈ ਕਿ ਐਸਜੀਪੀਸੀ ਜਿਹਦੇ ਕੰਟਰੋਲ 'ਚ ਆ, ਉਹਦੇ ਕੰਟਰੋਲ 'ਚ ਜਥੇਦਾਰ ਨੇ, ਤੇ ਜਥੇਦਾਰਾਂ ਨੂੰ ਤੈਅ ਲਾਉਣਾ, ਹਟਾਉਣਾ ਸਭ ਕੁਝ ਅਕਾਲੀ ਦਲ ਬਾਦਲ ਦੇ ਹੀ ਹੱਥ ਹੈ। ਤੇ ਫਿਰ ਇਸੇ ਲਈ ਗਿਆਨੀ ਰਘੁਵੀਰ ਸਿੰਘ ਹੋਰੀ ਕਹਿ ਰਹੇ ਸੀ ਨਾ ਕਿ ਸਾਡਾ ਤਾਂ ਹੁਕਮਨਾਮਾ ਇਸ ਗਲਿਆਰੇ ਤੋਂ ਬਾਹਰ ਨਹੀਂ ਜਾਂਦਾ। ਇਹਦਾ ਅਰਥ ਕੀ ਹੈ? ਤੇ ਤੁਸੀਂ ਉਹਨਾਂ ਨੂੰ ਕੀ ਕਹਿ ਕੇ ਹਟਾਇਆ ਕਿ ਤੁਸੀਂ ਤਾਂ ਕਾਬਲੇ ਨਹੀਂ ਇਸ ਪੋਸਟ ਦੇ। ਉਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਵੇਂ ਹਟਾਇਆ? ਇਹਨਾਂ ਦੋਵਾਂ ਦੇ ਵਿਚਾਲੇ ਗਿਆਨੀ ਸੁਲਤਾਨ ਸਿੰਘ ਦਾ ਕੋਈ ਮੁੱਦਾ ਤਾਂ ਵੀ ਹਟਾਓ। ਤੇ ਇਸ ਲਈ ਤੁਸੀਂ ਇਹ ਦੱਸ ਰਹੇ ਸੀ ਕਿ ਅਸੀਂ ਲਾਉਨੇ ਆ ਤਾਂ ਅਸੀਂ ਹਟਾਉਨੇ ਆ, ਸਾਡੇ ਅਨੁਸਾਰ ਚੱਲੋਗੇ ਤਾਂ ਠੀਕ ਹੈ। ਇਸੇ ਚੋਂ ਚਰਚਾ ਆਈ ਕਿ ਜਿਸ ਤਰੀਕੇ ਕਰਨਾ ਲਿਆਂਦਾ ਗਿਆ, ਜੱਦਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਲਿਆਉਣ ਤੇ ਹੀ ਸਵਾਲ ਖੜੇ ਹੋਏ, ਉਹਨਾਂ ਨੂੰ ਉਹਦਾ ਸੰਭਾਲਣ ਤੇ ਹੀ ਸਵਾਲ ਖੜੇ ਹੋਏ। ਪਰ ਨਵਾਂ ਪਹਿਲੂ ਹੁਣ ਇਹ ਉੱਭਰ ਰਿਹਾ ਕਿ ਕੀ ਸੁਖਬੀਰ ਬਾਦਲ ਤੇ ਧਾਮੀ ਯਾਨੀ ਕੁਲਦੀਪ ਸਿੰਘ ਗੜਗਾਜ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ? ਸਹੀ ਹੈ। ਕੀ ਉਹਨਾਂ ਨੇ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਹਰ ਜਾ ਕੇ ਕੁਝ ਕਰ ਲਿਆ? ਪ੍ਰਵੀਨ ਜੀ, ਜਿਹੜੀ ਗੱਲ ਆਪਾਂ ਆਪਣੇ ਦਰਸ਼ਕਾਂ ਸਾਹਮਣੇ ਰੱਖਣ ਲੱਗੇ ਆ ਨਾ, ਉਹਦਾ ਜਵਾਬ ਜਾਂ ਤਾਂ ਜਥੇਦਾਰ ਸਾਹਿਬ ਦੇ ਸਕਦੇ ਨੇ, ਠੀਕ ਹੈ, ਜਾਂ ਐਸਜੀਪੀਸੀ ਦੇ ਮੁਖੀ ਧਾਮੀ ਦੇ ਸਕਦੇ ਨੇ, ਜਾਂ ਫਿਰ ਸੁਖਬੀਰ ਬਾਦਲ ਦਾ। ਠੀਕ ਹੈ। ਪੰਥਕ ਗਲਿਆਰਿਆਂ ਚੋਂ, ਸ਼੍ਰੋਮਣੀ ਕਮੇਟੀ ਦੇ ਘਰੋਂ ਹੁੰਦਿਆਂ ਹੋਇਆਂ ਅਕਾਲੀ ਦਲ ਦੇ ਵਿਹੜੇ ਚੋਂ ਇਹ ਗੱਲ ਨਿਕਲ ਰਹੀ ਹੈ ਕਿ ਅਕਾਲੀ ਦਲ ਬਾਦਲ ਧਿਰ ਚਾਹੁੰਦਾ ਸੀ ਕਿ ਸਿੱਟ ਦੇ ਮਾਮਲੇ 'ਚ FIR ਜਿਹੜੀ ਹੋਈ, ਸਿੱਟ ਦੀ ਜਾਂਚ ਬਣੀ, ਇਹ ਸਾਰੀ ਪ੍ਰਕਿਰਿਆ ਹੋਈ, ਇਹਦੇ ਵਿੱਚ ਸਪੀਕਰ ਸਾਹਿਬ ਨੂੰ, ਹਰਜੋਤ ਬੈਂਸ ਨੂੰ, ਨਿੱਜਰ ਹੋਰਾਂ ਨੂੰ, ਇਹਨਾਂ ਨੂੰ ਤਲਬ ਕਰਕੇ ਕਿਹਾ ਜਾਵੇ ਤੁਸੀਂ ਸਿੱਖ ਲੀਡਰ ਹੋ, ਇਹਨਾਂ ਨੂੰ ਤਲਬ ਕੀਤਾ ਜਾ ਸਕਦਾ, ਇਹਨਾਂ ਨੂੰ ਸਮਝਾਇਆ ਜਾਵੇ ਕਿ ਸਰਕਾਰ ਔਰ ਪੰਥਕ ਧਿਰ 'ਚ ਸ਼੍ਰੋਮਣੀ ਕਮੇਟੀ ਟਕਰਾਅ ਨਾ ਪੈਦਾ ਕਰੋ।
ਇਹਨਾਂ ਨੂੰ ਬੁਲਾ ਲਓ। ਹੂੰ ਤੇ ਕਹਿੰਦੇ ਕਿ ਇਹ ਵਕਤ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਖੁੰਝ ਗਿਆ ਜਾਂ ਉਹਨਾਂ ਨੇ ਖੁਝਾਤਾ, ਇਹਦੇ ਕਾਰਨ ਡਾਇਨਾਸੌਰ ਗੁੱਸੇ ਹੋ ਗਿਆ। ਅੱਛਾ। ਤੇ ਜਦੋਂ ਗੁੱਸੇ ਹੋਇਆ ਤੇ ਕਹਿੰਦੇ ਫਿਰ ਤੁਸੀਂ ਆਪ ਹੀ ਦੱਸ ਕੇ ਹਟਿਓ ਕਿ ਪਹਿਲਾਂ ਜਥੇਦਾਰਾਂ ਨੂੰ ਘਰੇ ਬੁਲਾ ਕੇ ਜਿਹੋ ਜਿਹੇ ਹੁਕਮ ਚਾੜਦੇ ਰਹੇ ਨੇ। ਸਹੀ ਹੈ। ਅੱਜ ਕੱਲ੍ਹ ਚੱਲ ਟੈਕਨੋਲੋਜੀ ਦਾ ਯੁੱਗ ਹੈ, WhatsApp ਕਾਲ ਮਿਲਾ ਲਓ, ਇੱਕ ਹੋਰ ਪਤਾ ਨਹੀਂ ਕਿਹੜੀ ਫੇਸ ਕਾਲ ਹੁੰਦੀ ਹੈ, ਕੀ ਹੁੰਦੀ ਹੈ, ਹੈਨਾ, ਉਹ ਰਿਕਾਰਡ 'ਚ ਨਹੀਂ ਆਉਂਦੀ ਜੀ, ਉਹ ਮਿਲਾ ਲਓ। ਕਹਿੰਦੇ ਕਿ ਇਹੋ ਜਿਹੀਆਂ ਕਾਲ ਕੁਲ ਕਰ ਲੈਂਦੇ ਨੇ ਅੱਜ ਕੱਲ੍ਹ, ਫਿਰ ਐਂ ਸਰ ਜਾਂਦਾ। ਸੋ ਇੱਥੋਂ ਤੱਕ ਚਰਚਾ ਤੁਰੀ ਕਿ ਉਹ ਨਾਰਾਜ਼ਗੀ ਜਥੇਦਾਰ ਤੇ ਕੱਢੀ ਗਈ ਕਹਿੰਦੇ ਜੀ। ਤੇ ਇਸ ਲਈ ਜਿਹੜੇ ਨਿਯੁਕਤ ਕਰਦੇ ਨੇ ਉਹਨਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਮੁੱਖ ਮੰਤਰੀ ਨੂੰ ਕਹਿੰਦੇ ਆਪ ਮਹਾਰਾਜ ਜਥੇਦਾਰ ਨੇ ਸਕੱਤਰੇ ਤਲਬ ਕਰ ਲਿਆ ਕਿ ਲਓ ਤੁਸੀਂ ਮੰਤਰੀਆਂ ਨੂੰ ਕਹਿੰਦੇ ਆਪਾਂ ਉਹਨਾਂ ਦਾ ਵੀ ਸਿਰਾ ਤਲਬ ਕਰ ਲਿਆ ਨੇ, ਸ਼ਾਇਦ ਇਹਦੇ ਨਾਲ ਡਾਇਨਾਸੌਰ ਖੁਸ਼ ਹੋ ਜਾਵੇ। ਜੀ ਸਹੀ ਹੈ। ਪਰ ਕਹਿੰਦੇ ਸਲਾਹਕਾਰਾਂ ਨੇ ਦੱਸਿਆ ਕਿ ਤਾਂ ਉਲਟਾ ਪੰਗਾ ਪਾ ਲਿਆ ਜੀ, ਹਰ ਥਾਂ ਭੰਡ ਦਾ ਰੋਜ਼ ਆਪਾਂ ਪਹਿਲਾਂ ਹੀ ਗੱਲ ਕਰਦੇ ਆਏ ਹਾਂ। ਤੇ ਉਹ ਤਾਂ ਜੀ ਸਾਨੂੰ ਉਲਟਾ ਨਾ ਮਹਿੰਗਾ ਪੈ ਜਾਵੇ, ਕਿਤੇ ਪੁਰਾਣੀਆਂ ਬੇਅਦਬੀ ਵਾਲਾ ਮਸਲਾ ਵੀ ਉੱਪਰ ਆਉਣਾ ਜੀ, ਆਹ ਵੀ ਉੱਪਰ ਆਉਣਾ ਜੀ, ਸਾਰਾ ਕੁਝ ਮੁੜ ਕੇ ਉੱਪਰ ਜਾਣਾ ਜੀ, ਆਪਾਂ ਤਾਂ ਮੁੜ ਕੇ ਕਰ ਗਏ। ਉਹ ਕਰਦਾ ਦਿਖ ਵੀ ਰਿਹਾ ਅਕਾਲੀ ਦਲ, ਬੇਸ਼ੱਕ ਮਾਨ ਦਲ ਮਤਲਬ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਹੁਣ ਸੱਤਾਧਾਰੀ ਧਿਰ ਦਾ ਦਲ ਖੜਾ ਹੈ, ਆਮ ਆਦਮੀ ਪਾਰਟੀ ਮਾਨ ਦਲ ਜੀ, ਇਹਦੇ ਉੱਤੇ ਸਵਾਲ ਉੱਠ ਰਹੇ ਸੀ ਕਿ ਇਹਦਾ ਤਰੀਕਾਕਾਰ ਸਹੀ ਨਹੀਂ ਹੈ ਮੁੱਖ ਮੰਤਰੀ ਦਾ ਬੋਲਣ ਦਾ। ਪਰ ਉਹਨੂੰ ਤਲਬ ਕਰਕੇ ਮਰਿਆਦਾ ਦਾ ਸਵਾਲ ਵੀ ਖੜਾ ਹੋ ਗਿਆ ਜੀ, ਬਦਲਾਖੋਰੀ ਦਾ ਸਵਾਲ ਵੀ ਖੜਾ ਹੋ ਗਿਆ, ਝਿੱਕੜ ਕੱਢਣ ਦਾ ਸਵਾਲ ਵੀ ਖੜਾ ਹੋ ਗਿਆ, ਸਿੱਟ ਦੇ ਮਾਮਲੇ ਦੇ ਉੱਤੇ ਕ੍ਰਾਸ ਕੇਸ ਜਿਵੇਂ ਬਣਦਾ ਹੁੰਦਾ ਕਿ 57 ਬਣਾ ਲਓ ਦੋਵਾਂ ਤੇ, ਉਵੇਂ ਦਾ ਮਸਲਾ ਖੜਾ ਹੋ ਗਿਆ। ਉਹ ਵੀ ਸਹੀ। ਇਹ ਸਾਰੇ ਮਸਲਿਆਂ ਦੇ ਵਿੱਚ ਹੁਣ ਇਹ ਗੱਲ ਉੱਭਰ ਆਈ ਕਿ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਆਪ ਤਾਂ ਨਹੀਂ ਇਹ ਪੈਂਤੜਾ ਲੈ ਲਿਆ, ਤੇ ਹੁਣ ਉਹਦੇ ਵਿੱਚੋਂ ਕਹਿੰਦੇ ਕਿ ਬਈ ਇਹ ਪ੍ਰਕਿਰਿਆ ਦੇ ਉੱਤੇ ਹੈ ਕਿ ਵੀ ਪਹਿਲਾਂ ਹੀ ਸੰਸਥਾਵਾਂ ਕਹਿੰਦੀਆਂ ਇਸ ਤਾਂ ਪਹਿਲਾਂ ਹੀ ਕਿਹਾ ਸੀਗਾ ਜੀ ਕਿ ਇਹਨੂੰ ਜੇ ਰੱਖਣਾ ਕੇਸਗੜ੍ਹ ਸਾਹਿਬ ਤੱਕ ਰੱਖ ਲਓ, ਅਕਾਲ ਤਖਤ ਸਾਹਿਬ ਤੋਂ ਇਹਨਾਂ ਦੀਆਂ ਸੇਵਾਵਾਂ ਸਮਾਪਤ ਕਰੋ। ਤੇ ਪਰ ਕਹਿੰਦੇ ਕਿ ਕੋਈ ਸੁਹਿਰਦ ਬੰਦਾ ਲੱਗਣ ਲਈ ਤਿਆਰ ਨਹੀਂ ਅਜੇ ਤੱਕ ਜੀ ਜੀ। ਪਰ ਬਾਦਲ ਦਲ ਨੇ ਨਵੇਂ ਜਥੇਦਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਜੋ ਕੁਝ ਜੇ ਘਟਨਾਕ੍ਰਮ ਵਾਪਰਿਆ ਤਾਂ ਇਹਦੇ ਬਾਰੇ ਜਥੇਦਾਰ ਸਾਹਿਬ ਜਾਂ ਧਾਮੀ ਸਾਹਿਬ ਜਾਂ ਫਿਰ ਸੁਖਬੀਰ ਬਾਦਲ ਹੀ ਦੱਸ ਸਕਦੇ ਆ ਜੀ ਕਿ ਇਹ ਕੀ ਇਹਦਾ ਜਵਾਬ ਦੇਣ ਉਹ ਆ ਕੇ, ਕਿਉਂਕਿ ਮੀਡੀਆ 'ਚ ਗੱਲ ਨਿਕਲ ਤੁਰੀ ਆ ਕਿ ਇੱਥੋਂ ਤੱਕ ਸਥਿਤੀ ਆ ਗਈ। ਦੂਸਰੇ ਪਾਸੇ ਬੀਬੀ ਜਗੀਰ ਕੌਰ, ਬੀਬੀ ਕਰਨਜੋਤ ਕੌਰ, ਕੁਝ ਹੋਰ ਮੈਂਬਰ, ਉਹਨਾਂ ਸਾਰਿਆਂ ਨੇ ਇਕੱਠਿਆਂ ਹੋ ਕੇ ਜਥੇਦਾਰ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਕਿ ਇਹਨਾਂ ਨੇ ਮਰਿਆਦਾ ਭੰਗ ਕੀਤੀ ਹੈ ਜੀ, ਇਹ ਤਾਂ ਉਹ ਜਿਹੜਾ ਬੰਦਾ ਦਾੜੀ ਮੁੰਨ ਦਾ ਕੇਸ ਕੱਟਦਾ ਉਹਨੂੰ ਬੁਲਾ ਲਿਆ ਜੀ, ਕੱਲ ਉਹਨੂੰ ਤਨਖਾਹ ਕਿਵੇਂ ਲਾ ਸਕਦੇ ਹੋ ਜੀ। ਉਹਨਾਂ ਨੇ ਇਸ ਆਧਾਰ ਤੇ ਜਥੇਦਾਰ ਨੂੰ ਹਟਾਉਣ ਦੀ ਮੰਗ ਕੀਤੀ ਹੈ ਕਿ ਉਹਦੀ ਆੜ ਲੈਣਗੇ, ਜੇ ਉਹਦੀ ਆੜ ਲੈਣਗੇ ਫਿਰ ਉਹ ਧਿਰ ਵੱਡੀ ਹੁੰਦੀ ਹੈ ਜੀ ਜੀ। ਹੁਣ ਇਹ ਵੀ ਇਹਨਾਂ ਲਈ ਚੁਣੌਤੀ ਹੈ, ਤੇ ਜੇ ਨਹੀਂ ਹਟਾਉਂਦੇ ਤਾਂ ਆਪਣਾ ਪੰਗਾ। ਕਿਤੇ ਤਾਂ ਸੋਚ ਕੇ ਲਿਆਂਦਾ ਸੀ ਕਿ ਫਕਰੇ ਕੌਮ ਮਿਲੂਗਾ, ਸਹੀ ਗੱਲ, ਕਿਤੇ ਨਵੇਂ ਤਗਮੇ ਹੋਰ ਮਿਲਣ ਲੱਗ ਪਏ। ਸੋ ਇਸ ਲਈ ਅਕਾਲੀ ਦਲ ਬਾਦਲ ਇੱਕ ਵਾਰ ਫਿਰ ਆਪਣੇ ਆਪ ਨੂੰ ਘਿਰਿਆ ਮਹਿਸੂਸ ਕਰ ਰਿਹਾ, ਤੇ ਉਸ ਘਿਰੇ ਹੋਈ ਪ੍ਰਕਿਰਿਆ ਚੋਂ ਜਥੇਦਾਰ ਨੂੰ ਬਦਲਣ ਦੀਆਂ ਗੁੰਦਾਂ ਗੁੰਦੀਆਂ ਜਾਣ ਲੱਗੀਆਂ। ਸ਼ਰਮਾ ਜੀ, ਤੁਹਾਡੇ ਨਾਲ ਖਬਰਾਂ ਤੇ ਚਰਚਾ ਕਰਦਿਆਂ, ਵਿਸ਼ਲੇਸ਼ਣ ਕਰਦਿਆਂ ਬਹੁਤ ਪੰਥਕ ਮਾਮਲਿਆਂ ਬਾਰੇ ਬਹੁਤ ਆਲਾ ਦਰਜੇ ਦੀ ਜਾਣਕਾਰੀ ਮਿਲੀ ਹੈ। ਪਿਛਲੇ 10 ਸਾਲਾਂ ਤੋਂ ਆਪਾਂ ਇਹਨਾਂ ਵਰਤਾਰਿਆਂ ਨੂੰ ਦੇਖ ਰਹੇ ਹਾਂ, 10 ਸਾਲਾਂ ਤੋਂ ਵੱਧ ਸਮੇਂ ਤੋਂ, ਚਲੋ 2012, 13, 14 ਤੋਂ ਇਹ ਪ੍ਰਕਰਨ ਸ਼ੁਰੂ ਹੋਏ ਨੇ। ਜਥੇਦਾਰ ਗੁਰਬਚਨ ਸਿੰਘ ਹੁੰਦੇ ਸੀਗੇ ਉਦੋਂ ਅਕਾਲ ਤਖਤ ਸਾਹਿਬ ਦੇ, ਉਸ ਤੋਂ ਬਾਅਦ ਕਾਰਜਕਾਰੀ ਜਥੇਦਾਰ ਲਾਇਆ ਗਿਆ ਹਰਪ੍ਰੀਤ ਸਿੰਘ ਜੀ ਨੂੰ, ਉਸ ਤੋਂ ਬਾਅਦ ਜਥੇਦਾਰ ਗੜਗੱਜ ਜੀ ਆਏ ਨੇ। ਇਸੇ ਦਰਮਿਆਨ ਆਪਾਂ ਪਹਿਲਾਂ ਵੀ ਇਹਨਾਂ ਤੋਂ ਪਹਿਲਾਂ ਇੱਕ ਹੋਰ ਜਥੇਦਾਰ ਸੀ ਰਘਬੀਰ ਸਿੰਘ ਜੀ, ਉਹ ਵੀ ਸ਼ਾਇਦ ਕਾਰਜਕਾਰੀ ਹੋਏ ਸੀਗੇ, ਹਨਾ। 4 ਸ਼ਖਸੀਅਤਾਂ ਦੇ ਬਾਰੇ ਆਪਾਂ ਵਿਸ਼ਲੇਸ਼ਣ ਕਰ ਰਹੇ ਹਾਂ, ਖਬਰਾਂ ਦੇਖ ਰਹੇ ਹਾਂ ਲਗਾਤਾਰ। ਮਸਲਾ ਇੱਕ ਸ਼ਖਸੀਅਤ ਕਿਵੇਂ ਫੈਸਲੇ ਲੈਂਦੀ ਹੈ ਉਹਦਾ ਨਹੀਂ ਹੈ, ਮਸਲਾ ਅਸਲ ਦੇ ਵਿੱਚ ਸਿਧਾਂਤਕ ਪਹਿਰੇਦਾਰੀ ਤੇ ਅੜੀ ਹੋਈ ਹੈ ਗੱਲ ਤਾਂ ਸਾਰੀ। ਬਿਲਕੁਲ, ਚਲੋ ਪਹਿਲਾਂ ਤਾਂ ਇਹ ਹੈ ਕਿ ਉਹ ਆਪਣੇ ਵਿਵੇਕ ਚੋਂ ਫੈਸਲੇ ਲੈ ਰਹੇ ਨੇ ਕਿ ਉਹਨਾਂ ਨੂੰ ਸਕ੍ਰਿਪਟਡ, ਜਿਵੇਂ ਆਪਾਂ ਸਕ੍ਰਿਪਟਡ, ਜੀ ਜੀ, ਬਿਲਕੁਲ ਬਿਲਕੁਲ, ਬੈਠਣ ਨੂੰ ਮੁੱਖ ਮੰਤਰੀ ਦੇ ਉਹਦੇ ਤੇ ਉਹ ਬੈਠਾ, ਪਰ ਫੈਸਲੇ ਕੇਜਰੀਵਾਲ ਲੈਂਦਾ। ਬੈਠਣ ਨੂੰ ਮਤਲਬ ਗਿਆਨੀ ਰਘਬੀਰ ਸਿੰਘ ਸੀ, ਗਿਆਨੀ ਹਰਪ੍ਰੀਤ ਸਿੰਘ ਸੀ, ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਹੈ ਨਾ, ਜਾਂ ਉਹ ਤੋਂ ਪਹਿਲਾਂ ਸੀ ਜਥੇਦਾਰ ਜਦੋਂ ਡੇਰੇ ਵਾਲਾ ਮਾਮਲਾ ਆਇਆ, ਗਿਆਨੀ ਗੁਰਬਚਨ ਸਿੰਘ ਵਾਲਾ ਮੁੱਦਾ ਹੈ, ਉਹ ਸਾਰੇ ਮਾਮਲਿਆਂ ਦੇ ਵਿੱਚ ਫੈਸਲੇ ਕੌਣ ਲੈ ਰਿਹਾ ਸੀ? ਹਾਂਜੀ, ਮੇਰਾ ਕਹਿਣ ਤੋਂ ਭਾਵ ਇਹ ਸੀ ਲੰਬੀ ਚੋਂ ਨਿਕਲ ਰਹੇ ਸੀ, ਫੈਸਲੇ ਬਾਦਲ ਪਿੰਡ ਦੇ ਘਰੋਂ ਨਿਕਲ ਰਹੇ ਸੀ, ਫੈਸਲੇ ਚੰਡੀਗੜ੍ਹ ਦੀ ਸਰਕਾਰੀ ਕੋਠੀ ਚੋਂ ਨਿਕਲ ਰਹੇ ਸੀ। ਕੌਣ ਕਰ ਰਿਹਾ ਸੀ ਫੈਸਲੇ? ਬਿਲਕੁਲ, ਮੇਰਾ ਫੈਸਲਾ ਕਰਨ ਵਾਲੀ ਹੋਰ ਹੈ, ਤੇ ਜਾਂ ਉਹਨਾਂ ਨੂੰ ਖੁਸ਼ ਕਰਨ ਦੇ ਲਈ ਕੁਝ ਫੈਸਲੇ ਅਜਿਹੇ ਹੋ ਜਾਂਦੇ ਨੇ ਜਿਹੜੇ ਫਿਰ ਕੌਮ ਦੇ ਲਈ ਮੁਸ਼ਕਲ ਖੜੇ ਬਣਦੇ ਨੇ, ਤਾਂ ਫਿਰ ਸੋਚਣ ਦੀ ਲੋੜ ਹੈ। ਹਾਂਜੀ, ਕਿ ਅਸੀਂ ਮਰਿਆਦਾ ਨੂੰ ਵੀ ਢਾਹ ਲਾ ਰਹੇ ਹਾਂ, ਅਸੀਂ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਵੀ ਉਸ ਸਥਾਨ ਤੇ ਬੈਠ ਕੇ ਆਪ ਹੀ ਛੋਟਾ ਕਰਨ ਦੀ ਕਵਾਇਦ ਚ, ਇਹ ਕੋਤਾਹੀਆਂ ਕੌਣ ਕਰ ਰਿਹਾ? ਜੀ ਜੀ, ਬਿਲਕੁਲ। ਇਸ ਨੂੰ ਦਰੁਸਤ ਕਰਨ ਦੇ ਲਈ ਮਤਲਬ ਕਿ ਰੋਲ ਨਿਭਾਉਣ ਦੀ ਲੋੜ ਹੈ।
ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਚੁਣੇ ਹੋਏ ਨੇ ਉਹ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਦੀ ਮੰਗ ਨਹੀਂ ਕਰਦੇ। ਸਹੀ ਹੈ। ਜੇ ਸ਼੍ਰੋਮਣੀ ਕਮੇਟੀ ਸਿੱਖ ਜਮਾਤ ਦੀ ਸਮੁੱਚੀ ਮਤਲਬ ਨੁਮਾਇੰਦਗੀ ਕਰੇ ਤਾਂ ਸਥਿਤੀ ਬਦਲ ਸਕਦੀ। ਜੀ, ਜਦੋਂ ਇੱਕ ਪਰਿਵਾਰ ਦੀ ਨੁਮਾਇੰਦਗੀ ਕਰਨ ਲੱਗ ਜਾਂਦੀ ਫਿਰ ਸਵਾਲ ਖੜੇ ਹੁੰਦੇ ਨੇ, ਫਿਰ ਚੁਣੌਤੀਆਂ ਸਾਹਮਣੇ ਆਉਂਦੀਆਂ। ਬਿਲਕੁਲ, ਮੇਰਾ ਕਹਿਣ ਤੋਂ ਭਾਵ ਇਹੀ ਸੀ ਨਾ ਕਿ ਮਸਲਾ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ, ਮਸਲਾ ਇੱਕ ਸ਼ਖਸੀਅਤ ਵਿਸ਼ੇਸ਼ ਦਾ ਵੀ ਨਹੀਂ ਹੈ, ਮਸਲਾ ਸਿਆਸੀ ਰਿਮੋਟ ਕੰਟਰੋਲ ਦਾ ਅਸਲ ਦੇ ਵਿੱਚ। ਤੇ ਉਹਦੀ ਜੜ ਲੱਭਣ ਦੀ ਥਾਂ ਤੇ ਆਈ ਵਾਰੀ ਉਹ ਗੁਣਾ ਕਿਸੇ ਦੇ ਉੱਤੇ ਪਾ ਕੇ, ਕਿਸੇ ਨੂੰ ਦੋਸ਼ ਲਾ ਕੇ ਉਹਨੂੰ ਬਦਲ ਦਿੱਤਾ ਜਾਂਦਾ, ਉਸ ਤੋਂ ਬਾਅਦ ਕਿਸੇ ਹੋਰ ਨੂੰ ਲਿਆਂਦਾ ਜਾਂਦਾ। ਬਸ ਆਪਾਂ ਦੇਖਦੇ ਹਾਂ ਬਾਅਦ ਦੇ ਵਿੱਚ ਉਸ ਬੰਦੇ ਦੀ ਕਿਰਦਾਰ ਕੁਸ਼ੀ, ਉਸ ਸ਼ਖਸੀਅਤ ਦੀ ਕਿਰਦਾਰ ਕੁਸ਼ੀ ਵੀ ਕੀਤੀ ਜਾਂਦੀ ਹੈ, ਜਿਹੜੀ ਕਿ ਬਿਲਕੁਲ ਮਾੜੀ ਗੱਲ ਹੈ, ਨਹੀਂ ਕਰਨੀ ਚਾਹੀਦੀ ਕਿਸੇ ਵੀ ਤਰੀਕੇ ਦੇ ਨਾਲ। ਪ੍ਰਵੀਨ ਜੀ, ਜੇ ਮਤਲਬ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਹੋਵੇ ਤਾਂ ਉਹ ਮਾੜਾ ਨਹੀਂ, ਪਰ ਉਹ ਧਰਮ ਦਾ ਹੋਵੇ, ਕੱਟੜਵਾਦਤਾ ਦਾ ਨਹੀਂ। ਜੀ ਸਹੀ ਹੈ। ਅੱਜ ਵਾਲੀ ਦਿੱਲੀ ਵਾਲੇ ਪਾਸੇ ਦੇਖ ਲਓ, ਕਹਿਣ ਨੂੰ ਲੋਕਤੰਤਰ ਦਾ ਰਾਜਾ ਪਰ ਕੱਟੜਵਾਦਤਾ ਫੈਲਾ ਰਹੇ ਨੇ, ਬੜੀ ਯੋਜਨਾ ਤਹਿਤ ਘੱਟ ਗਿਣਤੀਆਂ ਨੂੰ ਜਿਵੇਂ ਨਿਸ਼ਾਨੇ ਤੇ ਲਿਆ ਹੈ ਨਾ। ਇਸ ਲਈ ਅਕਾਲੀ ਦਲ ਉਹ ਜਮਾਤ ਸੀ ਜਿਹਨੇ ਮਤਲਬ ਧਰਮ ਦੀ ਅਗਵਾਈ ਲੈ ਕੇ ਤੁਰਨਾ ਸੀ। ਸਹੀ ਬਿਲਕੁਲ। ਪਰ ਉਹ ਧਰਮ ਨੂੰ ਅਗਵਾਈ ਦੇਣ ਲੱਗ ਪਏ, ਅਸੀਂ ਚਲਾਵਾਂਗੇ ਧਰਮ ਨੂੰ ਆਪਣੇ ਅਨੁਸਾਰ। ਜੀ ਸਹੀ ਹੈ। ਮਸਲਾ ਹੀ ਇੱਥੇ ਖੜਾ। ਇੱਕ ਦਿਨ ਤੁਸੀਂ ਉਹ 4 ਥੰਮਾਂ ਦੀ ਵੀ ਜ਼ਿਕਰ ਕੀਤੀ ਸੀ ਨਾ, ਵੀ ਅਕਾਲੀ ਦਲ ਦੇ ਸਿਆਸਤ ਦੇ 4 ਥੰਮ ਕਿਹੜੇ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਆ ਉਹ ਚੀਜ਼। ਤੇ ਅਗਲੀ ਗੱਲ ਕਰੀਏ ਸਰਕਾਰ ਦੀ। ਸ਼ਰਮਾ ਜੀ, ਪੱਤਰਕਾਰਾਂ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਜ਼ਮੀਨੀ ਪੱਧਰ ਤੇ ਵੀ ਜਿਹੜੀ ਆ ਉਹ ਆਲੋਚਨਾ ਕਰਵਾਈ, ਸੋਸ਼ਲ ਮੀਡੀਆ ਤੇ ਵੀ ਆਲੋਚਨਾ ਕਰਵਾਈ, ਤੇ ਸੰਵਿਧਾਨਕ ਪੱਧਰ ਤੇ ਤਾਂ ਇਹ ਚੀਜ਼ਾਂ ਬਿਲਕੁਲ ਨਹੀਂ ਜਾਇਜ਼। ਅਦਾਲਤ ਨੇ ਇਸੇ ਗੱਲ ਨੂੰ ਮੰਨਿਆ, ਅਦਾਲਤ ਨੇ ਇਸੇ ਗੱਲ ਨੂੰ ਬੁਨਿਆਦ ਬਣਾ ਕੇ, ਇਸੇ ਗੱਲ ਨੂੰ ਜੜ ਬਣਾ ਕੇ ਇਹ ਗੱਲ ਕਹੀ ਹੈ ਕਿ ਤੁਹਾਡਾ ਇਹ ਕੰਮ ਜਿਹੜਾ ਉਹ ਬਣਦਾ ਹੀ ਨਹੀਂ ਸੀ ਪਰਚਾ, ਤੇ ਖਾਸੀਆਂ ਝਾੜਾਂ ਪਈਆਂ ਨੇ ਇਸ ਮਾਮਲੇ ਦੇ ਵਿੱਚ ਅਦਾਲਤ ਤੋਂ। ਬਿਲਕੁਲ ਪ੍ਰਵੀਨ ਜੀ, ਲੰਘੇ ਦਿਨਾਂ ਦੇ ਵਿੱਚ ਮਾਨਕ ਗੋਇਲ ਹੋਰੀ, ਮਨਿੰਦਰ ਸਿੱਧੂ ਹੋਰੀ, ਮਿੰਟੂ ਗੁਰਸਰੀਆ ਤੇ ਹੋਰ ਕਿੰਨੇ ਹੀ ਸਾਥੀ, ਉਹਨਾਂ ਸਾਰਿਆਂ ਤੇ ਸਰਕਾਰ ਨੇ FIR ਕੀਤੀ ਤੇ FIR ਦਾ ਆਧਾਰ ਬਣਾਇਆ ਜੀ, ਗਲਤ ਜਾਣਕਾਰੀ ਫੈਲਾ ਰਹੇ ਨੇ ਜੀ, ਹੈ ਨਾ ਜੀ, ਬਦਨਾਮ ਕਰ ਰਹੇ ਨੇ ਜੀ ਸਿਸਟਮ ਨੂੰ ਜੀ। ਇਹ ਕੌਣ ਹੁੰਦੇ ਨੇ ਜੀ ਪੁੱਛਣ ਵਾਲੇ? ਇਹ ਤਾਂ ਪੱਤਰਕਾਰ ਹੀ ਨਹੀਂ ਜੀ, ਹੈ ਨਾ। ਮਤਲਬ ਕੱਲ ਨੂੰ ਤੁਸੀਂ ਕਹੋਗੇ ਤਾਂ ਜੰਮੇ ਹੀ ਨਹੀਂ ਜੀ। ਉਹ ਇੱਕ ਅਸਲ ਦੇ ਵਿੱਚ ਉਹ ਹੁੰਦਾ ਨਾ ਕਿ ਧੀਏ ਨੀ ਤੂੰ ਗੱਲ ਸੁਣ, ਨੂੰਹੇ ਨੀ ਤੂੰ ਕੰਨ ਕਰ, ਹੈ ਨਾ। ਸੋ ਉਹ ਤਰੀਕਾ ਹੁੰਦਾ ਕਿ ਇਹ 2-4 ਨੂੰ ਡਰਾ ਕੇ ਜਿਹੜੇ ਹੋਰ ਬੋਲਣ ਵਾਲੇ ਅਸੀਂ ਉਹਨਾਂ ਨੂੰ ਵੀ ਚੁੱਪ ਕਰਾ ਦਾਂਗੇ ਸ਼ਾਇਦ। ਉਹ ਤਰੀਕਾ ਸਰਕਾਰ ਨੂੰ ਲੱਗਦਾ ਕਿ ਸਾਡੇ ਕੋਲ ਪੁਲਿਸ ਹੈ ਤੇ ਤਾਂ ਵੀ ਸਾਡੇ ਮੂਹਰੇ ਕੋਈ ਖੰਘ ਜਾਵੇ। ਬਈ ਕੋਈ ਗੈਰ ਵਾਜਬ ਸਵਾਲ ਹੋਵੇ ਫਿਰ ਤਾਂ ਹੈ, ਕੋਈ ਤੁਹਾਡੀ ਕਿਰਦਾਰ ਕੁਸ਼ੀ ਕਰ ਰਿਹਾ ਹੋਵੇ ਤਾਂ ਸਵਾਲ ਹੈ ਨਾ। ਸਿਸਟਮ ਲੋਕਾਂ ਲਈ ਬਣਿਆ, ਲੋਕਾਂ ਦੇ ਪੈਸੇ ਨਾਲ ਤੁਸੀਂ ਝੂਟੇ ਲੈਂਦੇ ਹੋ ਹੈਲੀਕਾਪਟਰਾਂ 'ਚ, ਤੇ ਉਹਦੇ ਨਾਲ ਸੰਬੰਧਿਤ ਸਵਾਲ ਪੁੱਛਿਆ ਜੀ ਕਿ ਜਿਹੜਾ ਮੁੱਖ ਮੰਤਰੀ ਨੂੰ ਅਧਿਕਾਰ ਹੈ ਹੈਲੀਕਾਪਟਰ ਉਡਾਉਣ ਦਾ, ਹੈ ਨਾ, ਉਹ ਵੈਸੇ ਤਾਂ ਸਵਾਲ ਤਾਂ ਇਹ ਵੀ ਬਣਦਾ ਕਿ ਮੁੱਖ ਮੰਤਰੀ ਦੀ ਮੌਜੂਦਗੀ ਦੇ ਵਿੱਚ ਕਿੰਨਾ ਗੈਰ ਵਾਜਬ ਤਰੀਕੇ ਨਾਲ ਹੈਲੀਕਾਪਟਰ ਉੱਡਿਆ, ਗੈਰ ਕਾਨੂੰਨੀ ਤਰੀਕੇ ਨਾਲ ਕਿੰਨੀ ਵਾਰ ਹੈਲੀਕਾਪਟਰ ਉੱਡਿਆ, ਸਵਾਲ ਤਾਂ ਇਹ ਵੀ ਖੜਾ ਜੇ। ਜੀ ਸਹੀ ਹੈ। ਕਿੰਨੀ ਵਾਰ ਕੇਜਰੀਵਾਲ ਨੂੰ ਗੁਜਰਾਤ ਤੱਕ ਘੁਮਾਇਆ, ਕੇਰਲਾ ਤੱਕ ਘੁਮਾਇਆ, ਗੋਆ ਤੱਕ ਦੇ ਝੂਟੇ ਦਿੱਤੇ, ਕਿਤੇ ਹੈਲੀਕਾਪਟਰ ਗਿਆ ਪੰਜਾਬ ਦਾ। ਜਾਣਾ ਹੁੰਦਾ ਸੀ ਕੇਜਰੀਵਾਲ ਨੇ, ਸਾਡੇ ਵਾਲਾ ਮੁੱਖ ਮੰਤਰੀ ਕੰਮ ਛੱਡ ਕੇ ਨਾਲ ਬਹਿ ਜਾਂਦਾ ਸੀ ਕਿ ਚਲੋ ਜੀ ਨਾਲ ਮੈਨੂੰ ਤਾਂ ਬੈਠਣਾ ਪਊਗਾ। ਪਰ ਜਿਹੜੇ ਸਵਾਲ ਤੇ FIR ਹੋਈ ਉਹ ਇਹ ਸੀ ਕਿ ਜੀ ਮੁੱਖ ਮੰਤਰੀ ਦੀ ਗੈਰ ਮੌਜੂਦਗੀ 'ਚ ਜਹਾਜ਼ ਕਿਵੇਂ ਉੱਡਿਆ, ਤੇ ਜੇ ਉੱਡਿਆ ਤਾਂ ਕਿਹਦੇ ਲਈ ਉੱਡਿਆ, ਸਰਕਾਰ ਜਵਾਬ ਦੇ ਦਿੰਦੀ। ਜੀ ਸਹੀ ਹੈ। ਜਿਹੜੀਆਂ ਸਟੇਜਾਂ ਤੋਂ ਬੋਲਦੇ ਫਿਰਦੇ ਨੇ ਕਿ ਜੀ ਨਹੀਂ ਰਾਜਪਾਲ ਨੇ ਮੰਗਿਆ ਸੀ ਜੀ, ਰਾਜਪਾਲ ਨੂੰ ਦਿੱਤਾ ਜੀ, ਹੈ ਨਾ, ਤੇ ਉਹ ਜਵਾਬ ਮਤਲਬ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਉੱਥੇ ਦੇ ਦਿੰਦੇ। ਉਹਨਾਂ ਦੀ ਤਸੱਲੀ ਹੋ ਜਾਂਦੀ, ਠੀਕ ਸੀ, ਨਹੀਂ ਅਗਲਾ ਸਵਾਲ ਕਰ ਲੈਂਦੇ। ਸਹੀ ਹੈ, ਬਿਲਕੁਲ। ਪਰ ਤੁਹਾਨੂੰ ਤਾਂ ਲੱਗਿਆ ਕਿ ਪੁਲਿਸ ਸਾਡੇ ਕੋਲ ਆਈ, ਅਸੀਂ ਵਰਤਣੀ ਆ, ਸਭ ਅੱਗੇ ਤੱਕ ਚੱਕਣ ਚੱਲ ਗਏ ਸੀ। ਅਸੀਂ ਤਾਂ ਜਿਹੜੇ ਸਾਥੀ ਤੁਹਾਡੇ ਨਾਲ ਨਾਅਰੇ ਮਾਰਦੇ ਰਹੇ, ਹੈ ਨਾ, ਉਹਨਾਂ ਦੇ ਉੱਤੇ ਪਰਚੇ ਤੱਕ ਕਰਾਉਣ ਚੱਲ ਗਏ ਸੀ, ਕੁਮਾਰ ਵਿਸ਼ਵਾਸ ਉਹਨਾਂ ਤੇ। ਜੀ ਸਹੀ ਹੈ। ਇਹ ਤਾਂ ਫਿਰ ਪੰਜਾਬ ਪੁਲਿਸ ਹੈ ਤੇ ਪੰਜਾਬ ਦੇ ਹੀ ਪੱਤਰਕਾਰ ਨੇ, ਇਹ ਨਾ ਚੱਕੀ ਇਹਨਾਂ ਨੂੰ, ਤੇ ਅਗਲੇ ਹੋ ਗਏ ਸ਼ੁਰੂ, ਕਰਤੀ ਕਾਰਵਾਈ ਜੀ। ਪਰ ਹਾਈ ਕੋਰਟ ਨੇ ਜਿਵੇਂ ਕੱਲ ਕਲਾਸ ਲਾਈ ਖੜਾ ਕੇ, ਉਹਨਾਂ ਨੇ ਸਿੱਧਾ ਕਿਹਾ ਕਿ ਪੰਜਾਬ 'ਚ ਪੁਲਿਸ ਰਾਜ। ਸਹੀ ਹੈ, ਬਿਲਕੁਲ। ਸਰਕਾਰ ਇੰਨੀ ਮਤਲਬ ਬੇਗਰਕੀ ਹੋ ਗਈ ਕਿ ਹਾਂ ਕੋਈ ਸਵਾਲ ਪੁੱਛਣ ਦੇ ਤੁਸੀਂ ਪਰਚੇ ਕਰੋਗੇ, ਇਹ ਸ਼ਰੇਆਮ ਬਦਲਾਖੋਰੀ ਹੈ ਜੀ, ਇਹ ਤਰੀਕਾਕਾਰ ਮਨਜ਼ੂਰ ਨਹੀਂ ਹੈ ਉਹ ਕਹਿੰਦੇ। ਤੇ ਉਹਨਾਂ ਨੇ ਤੁਰੰਤ FIR ਤੇ ਰੋਕ ਲਾਈ ਤੇ ਸਰਕਾਰ ਦੀ ਜਵਾਬਦਾਰੀ ਜੀ, ਜਵਾਬ ਨਹੀਂ ਆਇਆ। ਕੱਲ ਅਜਿਹੀ ਠੰਡ ਦੇ ਵਿੱਚ ਸਿੱਕਰੀ ਜਮੀ ਹੋਈ ਸੀ ਬੁੱਲਾਂ ਤੇ। ਜੀ ਸਹੀ ਹੈ। ਤੋ ਇਸ ਲਈ ਸਰਕਾਰਾਂ ਨੂੰ ਆਪਣੇ ਕੰਮਾਂ ਰਾਹੀਂ ਲੀਕ ਵੱਡੀ ਕਰਨੀ ਚਾਹੀਦੀ ਆ, ਨਾ ਕਿ ਪੁਲਿਸ ਦੇ ਰਾਹੀਂ ਤੁਸੀਂ ਲੋਕਾਂ ਨੂੰ ਕੰਟਰੋਲ ਕਰਨ ਦੀ ਕਵਾਇਦ ਕਰੋ। ਇਹ ਉਲਟਾ ਤੁਹਾਨੂੰ ਉਲਟਾ ਪੈਂਦਾ। ਸੋ ਪੁਰਾਣਾ ਵਰਤਾਰਾ ਪਤਾ ਨਹੀਂ ਕਿਉਂ ਭੁੱਲ ਜਾਂਦੀਆਂ ਨੇ। ਜਦੋਂ ਇਹੀ ਤਰ੍ਹਾਂ ਬਾਹਰ ਸੀ ਤਾਂ ਕਿਵੇਂ ਸਿਸਟਮ ਦੇ ਖਿਲਾਫ ਆਵਾਜ਼ ਚੱਕਦੀਆਂ ਸੀ। ਸਹੀ, ਇਹ ਸਾਰੇ ਤਾਂ ਜੰਮੇ ਹੀ ਉਹਦੇ ਵਿੱਚੋਂ ਨੇ। ਤੇ ਉਹੀ ਸੋਸ਼ਲ ਮੀਡੀਆ ਤੇ ਉਹੀ ਲੋਕਾਂ ਦੀ ਤਾਕਤ ਤੁਹਾਨੂੰ ਅੱਜ ਡਰਾਉਂਦੀ ਆ।
ਸਵਾਲ ਕਰਨਾ ਤੁਸੀਂ ਉਹ ਕਹਿੰਦੇ ਜੀ ਸਵਾਲ ਕਰਨਾ ਅਸੀਂ ਸਿਖਾਇਆ ਜੀ ਤੇ ਅੱਜ ਸਵਾਲ ਤੋਂ ਡਰ ਲੱਗ ਰਿਹਾ। ਸੋ ਬਿਲਕੁਲ ਜੀ, ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰੇ ਸਰਕਾਰ। ਮਾਨਯੋਗ ਹਾਈ ਕੋਰਟ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ, ਮਾਨਯੋਗ ਹਾਈ ਕੋਰਟ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਪੰਜਾਬ 'ਚ ਪੁਲਿਸ ਦਾ ਰਾਜ ਨਹੀਂ ਹੈ। ਮਾਨਯੋਗ ਹਾਈ ਕੋਰਟ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਸਰਕਾਰ ਨੂੰ ਸਵਾਲ ਪੁੱਛਣ ਦਾ ਸਭ ਕੋਲ ਅਧਿਕਾਰ ਹੈ। ਇਹ ਤਾਂ ਫਿਰ ਪੱਤਰਕਾਰ ਨੇ, ਆਮ ਲੋਕਾਂ ਨੂੰ ਵੀ ਅਧਿਕਾਰ ਜੀ, ਸਰਕਾਰ ਜਵਾਬਦੇਹੀ ਦੀ ਜ਼ਿੰਮੇਵਾਰੀ ਬਣਦੀ ਹੈ। ਜੀ ਜੀ। ਤੇ ਹਰਚਰਨ ਭੁੱਲਰ ਨੇ ਹਾਈ ਕੋਰਟ ਦੇ ਵਿੱਚੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਜੀ। ਹਾਂ, ਆਪਾਂ ਹਰਚਰਨ ਭੁੱਲਰ ਵਾਲੇ ਮਾਮਲੇ ਤੇ ਲਗਾਤਾਰ ਗੱਲ ਕਰਦੇ ਆਏ ਆ। ਮਤਲਬ ਕਿ ਜਿਵੇਂ ਹੁਣ ਇਸ ਮਾਮਲੇ ਦੇ ਵਿੱਚ ਸੀਬੀਆਈ ਮੱਠੀ ਪੈਂਦੀ ਨਜ਼ਰ ਆ ਰਹੀ ਆ, ਹੈ ਨਾ, ਜਿਵੇਂ ਐਨ ਧੂਣੀ ਬਲਦੀ ਹੋਵੇ ਲੱਟ ਲੱਟ ਤੇ ਉਹਦੇ ਤੇ ਕੋਈ ਪਾਣੀ ਛਿੜਕ ਦੇਵੇ, ਉਹ ਹਾਲ ਹੋ ਗਿਆ ਸੀਬੀਆਈ ਦਾ। ਐਨ ਧੂੰਆਂ ਹੀ ਧੂੰਆਂ, ਹੁਣ ਕੁਛ ਕਾਰਵਾਈ ਦਿਖਦੀ ਨਹੀਂ ਅੱਗੇ ਉਵੇਂ ਹੁੰਦੀ। ਪਰ ਦੋ ਮਾਮਲੇ ਸੀ, ਦੋ ਮਾਮਲਿਆਂ ਦੇ ਵਿੱਚੋਂ ਇੱਕ ਮਾਮਲਾ ਸੀਗਾ ਭ੍ਰਸ਼ਟਾਚਾਰੀ ਦਾ, ਰਿਸ਼ਵਤਖੋਰੀ ਦਾ, ਜਿਹਦੇ ਮਾਮਲੇ ਦੇ ਵਿੱਚ ਜ਼ਮਾਨਤ ਦੀਆਂ ਅਰਜ਼ੀਆਂ ਉੱਪਰ ਤੱਕ ਗਈਆਂ, ਫਿਰ ਮੁੜ ਕੇ ਸੀਬੀਆਈ ਅਦਾਲਤ ਆਏ, ਜੋ ਅਰਜ਼ੀ ਖਾਰਜ ਹੋ ਗਈ, ਜ਼ਮਾਨਤ ਨਹੀਂ ਮਿਲੀ। ਪਰ ਦੂਸਰਾ ਮਾਮਲਾ ਸੀਗਾ ਆਮਦਨ ਤੋਂ ਵੱਧ ਜਾਇਦਾਦ ਦਾ। ਉਸ ਮਾਮਲੇ 'ਚ ਜ਼ਮਾਨਤ ਮਿਲ ਗਈ ਕਿਉਂਕਿ ਸੀਬੀਆਈ ਨੇ ਅਜੇ ਤੱਕ ਚਾਰਜਸ਼ੀਟ ਦਾਖਲ ਨਹੀਂ ਕੀਤੀ ਜੀ। ਹਾਂ, ਈਡੀ ਹੁਣ ਕਿਤੇ ਲੱਭੇ ਨਹੀਂ ਰਹੀ ਜਿਹੜੀ ਕਹਿੰਦੀ ਸੀ ਮਨੀ ਲਾਂਡਰਿੰਗ ਦਾ ਮਾਮਲਾ ਬਣ ਗਿਆ। ਸੋ ਇਸ ਲਈ ਇਸ ਨਜ਼ਰੀਏ ਤੋਂ ਵੀ ਦੇਖਣ ਦੀ ਲੋੜ ਹੈ ਕਿ ਕੀ ਇਹ ਮਾਮਲਾ ਵੀ ਸੈਟਲ ਹੋਣ ਵਾਲੇ ਪਾਸੇ ਜਾ ਰਿਹਾ ਜਾਂ ਠੰਡਾ ਕੀਤਾ ਜਾ ਰਿਹਾ ਕਿ ਚੁੱਪਚਾਪ ਬਾਅਦ ਚੋਂ ਲੋਕ ਭੁੱਲ ਜਾਣ, ਫਿਰ ਉਧਰ ਨੂੰ ਤੋਰੀਏ। ਤੇ ਉਸੇ ਚੋਂ ਹਰਚਰਨ ਭੁੱਲਰ ਤਾਂ ਹਾਈ ਕੋਰਟ ਇਸ ਲਈ ਗਏ ਸੀਗੇ ਵੀ ਕਿ ਇਹ ਤਾਂ ਮਾਮਲਾ ਹੀ ਨਹੀਂ ਬਣਦਾ ਮੇਰੇ ਤੇ ਜੀ। ਮਤਲਬ ਮੈਂ ਤਾਂ ਹੈਰਾਨ ਆ ਕਿ ਬੰਦਾ ਇਸ ਕਦਰ ਤੱਕ ਬੇਸ਼ਰਮੀ ਤੇ ਵੀ ਜਾ ਸਕਦਾ ਕਿ ਘਰੋਂ ਇੰਨਾ ਕੁਝ ਮਿਲ ਜਾਵੇ ਤਾਂ ਵੀ ਕਹੇ ਜੀ ਮੇਰੇ ਖਿਲਾਫ ਤਾਂ ਜਾਂਚ ਹੀ ਨਹੀਂ ਬਣਦੀ। ਉਲਟਾ ਨਹੀਂ ਕਹਿ ਕੇ ਕਰੋ ਜਾਂਚ ਜੀ, ਲੱਗ ਜੂ ਪਤਾ ਮੇਰਾ ਆਪਣਾ ਕਿ ਮੈਂ ਕੋਈ ਠੱਗਿਆ ਵਾ। ਸਹੀ ਹੈ, ਸੱਚਾ ਤੁਹਾਡੀ ਆਪਣੀ ਮਿਹਨਤ ਦੀ ਕਮਾਈ ਹੈ, ਤੁਹਾਡੀ ਆਪਣੇ ਹਾੜੀ ਸੋਣੀ ਚੋਂ ਆਈ ਹੈ, ਆਪਣੀ ਜ਼ਮੀਨ ਜਾਇਦਾਦ ਚੋਂ ਆਈ ਹੈ। ਪਰ ਇਹ ਵੀ ਦੱਸਣਾ ਪਊਗਾ ਨਾ ਕਿ ਨੌਕਰੀ ਪੇਸ਼ੇ 'ਚ ਆਉਣ ਤੋਂ ਬਾਅਦ ਆਮਦਨ ਦੇ ਮੁਕਾਬਲੇ ਜ਼ਮੀਨਾਂ ਕਿੰਨੀਆਂ ਹੋਰ ਲੈ ਲਈਆਂ, ਉਸ ਗੁਣਾ ਨਾਲ ਲੈ ਸਕਦੇ ਸੀ ਕਿ ਨਹੀਂ, ਜਾਂ ਕਿੱਥੋਂ ਆਈਆਂ। ਇਸ ਲਈ ਜਾਂ ਤਾਂ ਤੁਸੀਂ ਐਵੇਂ ਦਮ ਭਰੋਗੇ ਕਰੋ ਜਾਂਚ, ਪਰ ਤੁਸੀਂ ਅਦਾਲਤ ਕੀ ਕਹਿਣ ਜਾ ਰਹੇ ਹੋ ਕਿ ਨਾ ਜੀ ਮੇਰੇ ਖਿਲਾਫ ਕੇਸ ਨਹੀਂ ਬਣਦਾ ਜੀ। ਪਰ ਉਹ ਪਟੀਸ਼ਨ ਹੁਣ ਵਾਪਸ ਲੈਣ ਦਾ ਮਾਇਨਾ ਕੀ ਹੈ? ਕੀ ਕੋਈ ਸੈਟਲਮੈਂਟ ਹੋ ਰਹੀ ਹੈ ਟੇਬਲ ਤੇ, ਬੈਕਡੋਰ ਕੋਈ ਸੈਟਲਮੈਂਟ ਹੋ ਰਹੀ ਹੈ, ਹੈ ਨਾ, ਜਾਂ ਵਕੀਲਾਂ ਨੇ ਦੱਸ ਦਿੱਤਾ ਕਿ ਭੁੱਲਰ ਸਾਹਿਬ ਇਸ 'ਚ ਕੋਈ ਖੱਟਿਆ ਨਹੀਂ ਜਾਣਾ ਆਪਾਂ ਤੋਂ, ਇਸ ਲਈ ਚੱਲਣ ਦੋ ਜਿਹੜਾ ਸੀਬੀਆਈ ਵਾਲਾ ਕੇਸ ਚੱਲਦਾ। ਸੋ ਕੇਸ ਚੱਲ ਰਿਹਾ ਜੀ, ਪਰ ਬਾਕੀ ਮਾਮਲਿਆਂ 'ਚ ਰਫ਼ਤਾਰ ਮੱਠੀ ਹੈ, ਇਸ ਲਈ ਕਈ ਸ਼ੰਕੇ ਸ਼ੋਬੇ ਵੀ ਆ। ਫਿਲਹਾਲ ਜਿਹੜੀ ਪਟੀਸ਼ਨ ਪਾਈ ਸੀ ਹਰਚਰਨ ਭੁੱਲਰ ਨੇ ਕਿ ਮੇਰੇ ਖਿਲਾਫ ਸੀਬੀਆਈ ਦਾ ਕੇਸ ਬਣਦਾ ਨਹੀਂ, ਥਾਂ ਨਹੀਂ ਬਣਦੀ, ਸਰਕਾਰ ਨੂੰ ਪੁੱਛਿਆ ਨਹੀਂ, ਉਹ ਸਾਰੇ ਪਹਿਲੂ ਵਾਲੀ ਪਟੀਸ਼ਨ ਨੂੰ ਵਾਪਸ ਲੈ ਜੀ। ਤੇ ਜਾਂਦੇ ਗੱਲ ਕਰੀਏ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਫਿਰ ਤੋਂ ਨਗਰ ਕੀਰਤਨ ਦਾ ਰਾਹ ਰੋਕਣ ਦਾ ਯਤਨ ਕੀਤਾ ਗਿਆ ਔਰ ਸੁਹਿਰਦ ਧਿਰਾਂ ਲਗਾਤਾਰ ਪਹਿਲਾਂ ਵੀ ਉਹਨਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਸੀ, ਹੁਣ ਵੀ ਕਰ ਰਹੇ ਨੇ। ਕਿਉਂ ਇਹ ਵਰਤਾਰਿਆਂ ਤੇ ਠੱਲ ਨਹੀਂ ਪੈ ਰਹੀ ਜੀ? ਬਿਲਕੁਲ ਬਹੁਤ ਮੱਦਭਾਗੀ ਸਥਿਤੀ ਬਣਦੀ ਹੈ ਜਦੋਂ ਬਾਹਰਲੇ ਕਿਸੇ ਮੁਲਕ ਦੇ ਵਿੱਚ ਅਜਿਹੀ ਖਬਰ ਕੋਈ ਸਾਹਮਣੇ ਆਉਂਦੀ ਹੈ। ਨਿਊਜ਼ੀਲੈਂਡ ਦੇ ਵਿੱਚ ਡੈਸਟਿਨ ਚਰਚ ਦੇ ਨਾਲ ਸੰਬੰਧਿਤ ਕੁਝ ਲੋਕ ਨੇ ਜਿਹੜੇ ਇੱਕ ਖਾਸ ਵਰਗ ਦੀ ਅਗਵਾਈ ਕਰਦੇ ਨੇ, ਇੱਕ ਖਾਸ ਵਿੰਗ ਬਣਾਇਆ ਹੋਇਆ ਉਹਨਾਂ ਨੇ। ਤੇ ਇਸ ਲਈ ਜਦੋਂ ਕਿਸੇ ਦੂਸਰੇ ਮੁਲਕ ਤੋਂ ਖਬਰ ਆਉਂਦੀ ਹੈ ਤਾਂ ਇੰਝ ਲੱਗਦਾ ਜਿਵੇਂ ਨਿਊਜ਼ੀਲੈਂਡ ਬਰੋਚ 'ਚ ਉਤਰ ਗਿਆ ਹੋ। ਨਿਊਜ਼ੀਲੈਂਡ ਨਹੀਂ ਪੂਰਾ ਬਰੋਚ 'ਚ ਉਤਰਿਆ, ਕੋਈ ਅਜਿਹਾ ਨਹੀਂ। ਲੋਕ ਉਲਟਾ ਹੱਕ 'ਚ ਵੀਡੀਓ ਪਾ ਰਹੇ ਨੇ, ਸਿੱਖ ਕੌਮ ਦੀ ਦੇਣਦਾਰੀਆਂ ਬਾਰੇ ਦੱਸ ਰਹੇ ਨੇ, ਕੁਰਬਾਨੀਆਂ ਬਾਰੇ ਦੱਸ ਰਹੇ ਨੇ। ਨਿਊਜ਼ੀਲੈਂਡ ਦੇ ਖੁਦ ਲੋਕ ਸਾਹਮਣੇ ਆ ਕੇ ਦੱਸ ਰਹੇ ਨੇ ਕਿ ਕਰੋਨਾ ਕਾਲ ਤੋਂ ਲੈ ਕੇ ਹੋਰ ਮੁਸ਼ਕਿਲ ਘੜੀ ਦੇ ਵਿੱਚ ਇਹ ਕੌਮ, ਇਹ ਗੁਰੂ ਘਰ ਕਿਵੇਂ ਸਾਡਾ ਸਾਥ ਦਿੰਦੇ ਨੇ, ਉਹ ਪਹਿਲੂ ਨਾਲ ਉੱਭਰ ਰਹੇ ਨੇ। ਪਰ ਜਦੋਂ ਕੋਈ ਵੀ ਅਜਿਹੀ ਤਸਵੀਰ ਸੜਕ ਤੇ ਆਮੋ ਸਾਹਮਣੇ ਦੀ ਟਕਰਾ ਦੀ ਆਉਂਦੀ ਹੈ ਤਾਂ ਉਹ ਵੱਡੀ ਖਬਰ ਬਣ ਜਾਂਦੀ ਹੈ। ਸਹੀ। ਔਰ ਇਹ ਮਾਮਲਾ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਭਰ 'ਚ ਅਸੀਂ ਫੈਲੇ ਹੋਏ ਹਾਂ, ਵੱਖ-ਵੱਖ ਮੁਲਕਾਂ 'ਚ ਸਾਡੀ ਮੌਜੂਦਗੀ ਆ ਔਰ ਉੱਥੇ ਵੀ ਨਗਰ ਕੀਰਤਨ ਸੱਜਦੇ ਨੇ। ਜੇਕਰ ਅਜਿਹਾ ਕੋਈ ਸੁਨੇਹਾ ਜਾਂਦਾ ਇੰਜ ਕਿ ਲਓ ਜੀ ਇਹ ਤਾਂ ਸਾਡਾ ਸੱਭਿਆਚਾਰ ਖਰਾਬ ਕਰਦੇ ਨੇ ਜੀ, ਇਹ ਤਲਵਾਰਾਂ ਲੈ ਕੇ ਸੜਕਾਂ ਤੇ ਉਤਰਦੇ ਨੇ ਜੀ, ਹੈ ਨਾ, ਇਹ ਗਲੀਆਂ ਸਾਡੀਆਂ ਨੇ ਜੀ, ਇਹੋ ਜਿਹੇ ਨਾਅਰੇ ਲਾ ਰਹੇ ਨੇ, ਕਿਹੜਾ ਹਾਕਾ ਡਾਂਸ ਡੂਸ ਕਰਦੇ ਹੋਏ, ਹੈ ਨਾ। ਫਿਰ ਸੋਸ਼ਲ ਮੀਡੀਆ ਰਾਹੀਂ ਜੇ ਕੋਈ ਫੈਲਦਾ ਤੇ ਅੱਜ ਕੱਲ੍ਹ ਮੁਲਕਾਂ ਦੇ ਵਿੱਚ ਵੈਸੇ ਇਨਸਿਕਿਉਰਿਟੀ ਬਹੁਤ ਵੱਧ ਰਹੀ ਹੈ ਕਿ ਸਾਡਾ ਰੁਜ਼ਗਾਰ ਬਾਹਰਲੇ ਲੈ ਰਹੇ ਨੇ ਜੀ, ਸਾਡੇ ਹੱਕ ਬਾਹਰਲੇ ਲੈ ਰਹੇ ਨੇ। ਸੋ ਅਜਿਹੀ ਵੇਵ ਕਿਤੇ ਹੋਰਨਾਂ ਮੁਲਕਾਂ ਤੱਕ, ਹੋਰਨਾਂ ਸੂਬਿਆਂ ਤੱਕ, ਵਿਦੇਸ਼ਾਂ 'ਚ ਨਾ ਜਾਵੇ, ਉਹਦੇ ਲਈ ਫਿਰ ਭਾਰਤ ਸਰਕਾਰ ਨੂੰ ਪਹਿਲ ਕਦਮੀ ਕਰਦਿਆਂ ਇਸ ਮਾਮਲੇ ਤੇ ਨਿਊਜ਼ੀਲੈਂਡ ਨਾਲ ਰਾਬਤਾ ਕਰਨਾ ਪਏਗਾ, ਉੱਥੇ ਸਿਸਟਮ ਨਾਲ ਰਾਬਤਾ ਕਰਨਾ ਉਹਨਾਂ ਦੀ ਜ਼ਿੰਮੇਵਾਰੀ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਪੰਜਾਬ ਨਾਲ ਜੁੜੇ ਹਾਂ, ਅਸੀਂ ਸਿੱਖ ਪੰਥ ਦੇ ਹਵਾਲੇ ਨਾਲ ਪੰਜਾਬ ਦੇ ਵਿੱਚੋਂ ਨਜ਼ਰ ਰੱਖਦੇ ਹਾਂ ਹਰ ਘਟਨਾ ਤੇ। ਇਹ ਨਹੀਂਗਾ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਗਰੁੱਪ ਨੇ ਇਕੱਲੇ ਮਤਲਬ ਇਸੇ ਤਰੀਕੇ ਨਾਲ ਨਗਰ ਕੀਰਤਨ ਰੋਕਿਆ, ਉੱਥੇ ਸ਼ੋਭਾ ਯਾਤਰਾ ਹੋਵੇ, ਕਿਸੇ ਹੋਰ ਮੁਲਕ ਦੇ ਲੋਕ ਉਹਨਾਂ ਨਾਲ ਵੀ ਇਹਨਾਂ ਦਾ ਕੁਝ ਅਜਿਹਾ ਟਕਰਾ ਹੈਗਾ। ਸਹੀ ਹੈ ਜੀ। ਉਹ ਉਸ ਪ੍ਰਕਿਰਿਆ ਤੇ ਵੀ ਅੱਗੇ ਵਧ ਰਹੇ ਨੇ। ਪਰ ਜਿਹੜਾ ਪਹਿਲੂ ਸਾਡੇ ਨਾਲ ਸੰਬੰਧ ਹੋਊਗਾ ਆਪਾਂ ਉਹਦੀ ਗੱਲ ਕਰਾਂਗੇ। ਸੋ ਪੰਜਾਬ ਦੇ ਹਵਾਲੇ ਨਾਲ, ਕੌਮ ਦੇ ਹਵਾਲੇ ਨਾਲ, ਹੈ ਨਾ, ਧਰਮ ਦੇ ਹਵਾਲੇ ਨਾਲ ਇਹ ਮਸਲਾ ਵੱਡਾ ਬਣਦਾ ਜੀ।
ਤੇ ਫਿਰ ਅਸੀਂ ਆਪਣੀ ਪੀੜ ਦੇ ਵਿੱਚੋਂ ਬੋਲਾਂਗੇ। ਉਸ ਪੀੜ ਦੇ ਵਿੱਚੋਂ ਹੁਣ ਐਸਜੀਪੀਸੀ ਵੀ ਬੋਲ ਰਹੀ ਆ, ਪੰਥਕ ਧਿਰਾਂ ਵੀ ਬੋਲ ਰਹੀਆਂ, ਤੇ ਹੁਣ ਜ਼ਿੰਮੇਵਾਰੀ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਗ੍ਰਹਿ ਮੰਤਰੀ ਦੀ ਬਣਦੀ ਆ। ਪਰ ਇਹਦੇ ਨਾਲ ਨਾਲ ਸਿੱਖ ਸੰਸਥਾਵਾਂ 'ਚ, ਖਾਸ ਕਰ ਵਿਦੇਸ਼ਾਂ 'ਚ ਬੈਠੀਆਂ ਸਿੱਖ ਸੰਸਥਾਵਾਂ 'ਚ ਇਹ ਵੀ ਚਰਚਾ ਤੁਰੀ ਆ ਕਿ ਕੀ ਸਾਨੂੰ ਸਮੂਹਕ ਤੌਰ ਤੇ ਹਰੇਕ ਖੇਤਰ ਦੇ ਵਿੱਚ, ਹਰੇਕ ਕਸਬੇ ਦੇ ਵਿੱਚ ਜਾਂ ਹਰੇਕ ਸ਼ਹਿਰ ਦੇ ਵਿੱਚ ਇੱਕ ਹੀ ਨਗਰ ਕੀਰਤਨ ਕਰਨਾ ਚਾਹੀਦਾ, ਜਾਂ ਮੰਦਰ ਕਮੇਟੀਆਂ ਵੀ ਸੋਚਣ ਕਿ ਇੱਕ ਹੀ ਸ਼ੋਭਾ ਯਾਤਰਾ ਕਰਨੀ ਚਾਹੀਦੀ ਹੈ। ਸਹੀ ਹੈ, ਪਰ ਇਹ ਮੈਨੂੰ ਅਜੇ ਸੰਭਵ ਨਹੀਂ ਲੱਗਦਾ। ਅਸੀਂ ਤਾਂ ਪੰਜਾਬ 'ਚ ਜਿੱਥੋਂ ਸਾਂਝੀਵਾਲਤਾ ਦੀ ਗੱਲ ਤੁਰੀ, ਜਿੱਥੋਂ ਖਾਲਸਾ ਪੰਥ ਦਾ ਜਨਮ ਹੋਇਆ, ਉੱਥੇ ਅਸੀਂ ਅਜੇ ਤਾਂ ਪਿੰਡਾਂ ਦੇ ਵਿੱਚ 4-4 ਮੰਦਰ, 4-4 ਗੁਰਦੁਆਰੇ, ਅੱਡ-ਅੱਡ ਸਰਾਵਾਂ, ਅੱਡ-ਅੱਡ ਮੜੀਆਂ, ਅਜੇ ਤੱਕ ਤਾਂ ਅਸੀਂ ਉਹ ਨਹੀਂ ਕਰ ਸਕੇ ਕਿ ਹਾਂ ਅਸੀਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਈਏ, ਹੈ ਨਾ। ਇੱਕ ਸਥਾਨ ਹੋਵੇ, ਮੰਦਰ ਇੱਕ ਹੋਵੇ, ਗੁਰਦੁਆਰਾ ਇੱਕ ਹੋਵੇ, ਠੀਕ ਹੈ। ਸੋ ਇਹ ਤਰੀਕਾਕਾਰ ਵੀ ਇੱਥੇ ਸਵਾਲ ਖੜੇ ਨੇ। ਪਰ ਇਹ ਸਾਰੇ ਪਹਿਲੂ ਇੱਕ ਪਾਸੇ, ਜਿਹੜਾ ਤਰੀਕਾ ਨਿਊਜ਼ੀਲੈਂਡ ਦੇ ਵਿੱਚ ਇਹ ਗਰੁੱਪ ਅਪਣਾ ਰਿਹਾ, ਉਹ ਸਿੱਧਾ ਟਕਰਾਅ ਵਾਲਾ ਹੈ, ਉਹ ਮਨਜ਼ੂਰ ਨਹੀਂ ਹੈ। ਉਸ ਦੇ ਉੱਤੇ ਸਾਡੀਆਂ ਪੰਥਕ ਧਿਰਾਂ ਨੂੰ, ਕੇਂਦਰ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰਨਾ ਚਾਹੀਦਾ ਹੈ ਕਿ ਉਹ ਉੱਥੇ ਰਾਬਤਾ ਕਰਨ, ਤਾਂ ਕਿ ਸਾਡਾ ਭਾਈਚਾਰਾ ਸੁਰੱਖਿਅਤ ਮਹਿਸੂਸ ਕਰੇ। ਕਿਉਂਕਿ ਅਜਿਹੀਆਂ ਘਟਨਾਵਾਂ ਤੋਂ ਬਾਅਦ ਕਈ ਵਾਰ ਇਕੱਲਾ ਦੁਵੱਲਾ ਬੰਦਾ ਵੀ ਨਿਸ਼ਾਨੇ ਤੇ ਆ ਜਾਂਦਾ ਕਿਸੇ ਦਾ, ਫਿਰ ਉਹ ਮਤਲਬ ਫਿਰਕੂ ਜਿਵੇਂ ਹਮਲੇ ਹੁੰਦੇ ਨੇ, ਉਹਦਾ ਡਰ ਵੀ ਪੈਦਾ ਹੁੰਦਾ। ਇਸ ਲਈ ਇੱਥੇ ਗੰਭੀਰਤਾ ਨਾਲ ਲੈਣ ਦੀ। ਜੀ ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਕੀਤਾ ਜੀ ਸ਼ਰਮਾ ਜੀ, ਵੀ ਇਹੋ ਜਿਹੇ ਫਿਰਕੂ ਅਨਸਰ ਤਾਂ ਸਾਰੇ ਮੁਲਕਾਂ ਦੇ ਵਿੱਚ ਹੀ ਨੇ, ਤੇ ਅੱਗ ਕਿਤੇ ਚੰਗਿਆੜੀ ਜਿਹੜੀ ਹੈ ਹੋਰ ਥਾਵਾਂ ਤੇ ਭਾਂਬੜ ਨਾ ਬਣ ਜਾਵੇ, ਉਹ ਖਤਰਾ ਤਾਂ ਹੈਗਾ। ਪਰ ਤੁਸੀਂ ਦੇਖੋ, ਨਿਊਜ਼ੀਲੈਂਡ ਨੂੰ ਬਹੁਤ ਲਿਬਰਲ ਮੁਲਕ ਮੰਨਿਆ ਜਾਂਦਾ, ਪਰ ਦੇਖੋ ਤੁਸੀਂ ਉਹ ਜਿਹੇ ਕੁਛ ਕੱਟੜਵਾਦੀ ਫਿਰਕੂ ਅਨਸਰ ਜਿਹੜੇ ਨੇ, ਉਹ ਇਹਨਾਂ ਮੁਲਕਾਂ ਦੇ ਵਿੱਚ ਵੀ ਨੇ ਜਿਹੜੇ ਲਿਬਰਲ ਮੁਲਕ ਹੁਣ ਤੱਕ ਕਹੇ ਜਾਂਦੇ ਸੀਗੇ ਜੀ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।